ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 29 ਮਾਰਚ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਅਸਲੀਅਤ ਸੁਨਹਿਰੀ ਮਤਨ ਯੋਹੰਨਾ। ਜੇ ਤੈਨੂੰ ਉੱਤੋਂ ਨਾ ਦਿੱਤਾ ਜਾਂਦਾ ਤੇ ਤੇਰਾ ਮੇਰੇ ਉੱਤੇ ਕੁਝ ਇਖਤਿਆਰ ਨਾ ਹੁੰਦਾ। ਯਿਸੂ ਮਸੀਹ। ਜਵਾਬੀ ਪੜ੍ਹਾਈ ਰੋਮੀਓ, ਤਵਾਰੀਖ, ਜ਼ਬੂਰ। ਹਰ ਬੰਦਾ ਆਲਾ ਹਕੂਮਤਾਂ ਦਾ ਤਾਬੇਦਾਰ ਰਵੇ, ਕਿਉਂ ਜੇ ਕੋਈ ਹਕੂਮਤ ਅਜਿਹੀ ਨਹੀਂ ਜਿਹੜੀ ਰੱਬ ਵੱਲੋਂ ਨਾ ਹੋਵੇ। ਹੈ ਖੁਦਾਵੰਦ, ਹਿਕਮਤ, ਅਜ਼ਮਤ ਤੇ ਕੁਦਰਤ ਤੇ ਜਲਾਲ ਤੇ ਗਲਬਾ ਤੇ ਹਸ਼ਮਤ ਤੇਰੇ ਲਈ ਹੀ ਨੇ, ਕਿਉਂ ਜੇ ਸਭ ਕੁਝ ਜਿਹੜਾ ਅਸਮਾਨ ਤੇ ਧਰਤੀ ਵਿੱਚ ਹੈ ਤੇਰਾ ਹੀ ਹੈ। ਹੈ ਖੁਦਾਵੰਦ, ਬਾਦਸ਼ਾਹੀ ਤੇਰੀ ਹੈ ਤੇ ਤੂੰ ਹੀ ਸਰਦਾਰ ਦੀ ਹਸੀਅਤ ਦੇ ਤੌਰ ਤੇ ਸਾਰਿਆਂ ਤੋਂ ਅਫਜ਼ਲ ਹੈ, ਤੇ ਦੌਲਤ ਤੇ ਇੱਜ਼ਤ ਤੇਰੇ ਵੱਲੋਂ ਆਉਂਦੀ ਹੈ ਤੇ ਤੂੰ ਸਾਰਿਆਂ ਉੱਤੇ ਹਕੂਮਤ ਕਰਦਾ ਹੈ, ਤੇ ਤੇਰੇ ਹੱਥ ਵਿੱਚ ਕੁਦਰਤ ਤੇ ਤਵਾਨਾਈ ਹੈ, ਤੇ ਉੱਚਾ ਕਰਨਾ ਤੇ ਸਾਰਿਆਂ ਨੂੰ ਜ਼ੋਰ ਬਖਸ਼ਣਾ ਤੇਰੇ ਹੱਥ ਵਿੱਚ ਹੈ। ਐ ਖੁਦਾਵੰਦ, ਤੇਰੀ ਸਾਰੀ ਮਖਲੂਕ ਤੇਰਾ ਸ਼ੁਕਰ ਕਰੇਗੀ ਤੇ ਤੇਰੇ ਮੁਕੱਦਸ ਤੈਨੂੰ ਧੰਨ ਆਖਣਗੇ, ਤੇ ਤੇਰੀ ਸਲਤਨਤ ਦੇ ਜਲਾਲ ਦਾ ਬਿਆਨ ਤੇ ਤੇਰੀ ਕੁਦਰਤ ਦਾ ਚਰਚਾ ਕਰਨਗੇ, ਤਾਂ ਜੋ ਬਨੀ ਆਦਮ ਉੱਤੇ ਉਹਦੀ ਕੁਦਰਤ ਦੇ ਕੰਮਾਂ ਨੂੰ ਤੇ ਉਹਦੀ ਸਲਤਨਤ ਦੇ ਜਲਾਲ ਦੀ ਸ਼ਾਨ ਨੂੰ ਜ਼ਾਹਰ ਕਰਨ। ਤੇਰੀ ਸਲਤਨਤ ਹਮੇਸ਼ਾ ਦੀ ਸਲਤਨਤ ਹੈ ਤੇ ਤੇਰੀ ਹਕੂਮਤ ਪੀੜ੍ਹੀ ਤੋਂ ਪੀੜ੍ਹੀ ਤੀਕਰ ਹੈ। ਦਰਸੀਵਾਜ਼ ਬਾਈਬਲ ਵਿੱਚੋਂ। ਪੈਦਾਇਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ, ਤੇ ਰੱਬ ਨੇ ਆਖਿਆ ਲੋ ਹੋ ਜਾਏ, ਤੇ ਲੋ ਹੋ ਗਈ। ਤੇ ਰੱਬ ਨੇ ਫਜ਼ਾ ਨੂੰ ਬਣਾਇਆ, ਤੇ ਰੱਬ ਨੇ ਵੱਡੇ ਵੱਡੇ ਦਰਿਆਈ ਜਾਨਵਰਾਂ ਨੂੰ ਤੇ ਹਰ ਤਰ੍ਹਾਂ ਦੇ ਜਾਨਦਾਰਾਂ ਨੂੰ ਪੈਦਾ ਕੀਤਾ। ਫਿਰ ਰੱਬ ਨੇ ਆਖਿਆ ਅਸੀਂ ਇਨਸਾਨ ਨੂੰ ਆਪਣੀ ਸੂਰਤ ਤੇ ਆਪਣੀ ਛਬੀ ਵਾਂਗਰ ਬਣਾਈਏ ਤੇ ਉਹ ਇਖਤਿਆਰ ਰੱਖਣ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਤੇ ਰੱਬ ਨੇ ਸਭ ਕੁਝ ਉੱਤੇ ਜੋ ਉਹਨੇ ਬਣਾਇਆ ਸੀ ਨਜ਼ਰ ਕੀਤੀ, ਤੇ ਵੇਖਿਆ ਭਈ ਬਹੁਤ ਚੰਗਾ ਹੈ। ਯਸਾਇਆ। ਖੁਦਾਵੰਦ ਆਖਦਾ ਹੈ ਭਈ ਤੁਸੀਂ ਮੇਰੇ ਗਵਾਹ ਹੋ ਤੇ ਮੇਰੇ ਖਾਦਮ ਵੀ, ਜਿਨ੍ਹਾਂ ਨੂੰ ਮੈਂ ਬਰਗਜ਼ੀਦਾ ਕੀਤਾ, ਤਾਂ ਜੋ ਤੁਸੀਂ ਜਾਣੋ ਤੇ ਮੇਰੇ ਉੱਤੇ ਈਮਾਨ ਲਿਆਵੋ ਤੇ ਸਮਝੋ ਭਈ ਮੈਂ ਉਹੀ ਹਾਂ। ਮੈਥੋਂ ਪਹਿਲਾਂ ਕੋਈ ਰੱਬ ਨਾ ਹੋਇਆ ਤੇ ਮੇਰੇ ਬਾਅਦ ਵੀ ਨਾ ਹੋਵੇਗਾ। ਮੈਂ ਹੀ ਯਹੋਵਾ ਹਾਂ ਤੇ ਮੇਰੇ ਇਲਾਵਾ ਕੋਈ ਬਚਾਉਣ ਵਾਲਾ ਨਹੀਂ। ਅੱਜ ਤੋਂ ਮੈਂ ਹੀ ਹਾਂ ਤੇ ਕੋਈ ਨਹੀਂ ਜਿਹੜਾ ਮੇਰੇ ਹੱਥੋਂ ਛੁਡਾ ਸਕੇ। ਮੈਂ ਕੰਮ ਕਰਾਂਗਾ, ਕੌਣ ਹੈ ਜਿਹੜਾ ਇਹਨੂੰ ਰੱਦ ਕਰੇ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਫਿਰ ਉਹ ਕਸ਼ਤੀ ਉੱਤੇ ਚੜ੍ਹ ਕੇ ਪਾਰ ਗਿਆ ਤੇ ਆਪਣੇ ਸ਼ਹਿਰ ਵਿੱਚ ਆਇਆ, ਤੇ ਵੇਖੋ ਲੋਕ ਇੱਕ ਮਫਲੂਜ ਨੂੰ ਮੰਜੀ ਉੱਤੇ ਪਿਆ ਹੋਇਆ ਉਹਦੇ ਕੋਲ ਲੈ ਆਏ। ਯਿਸੂ ਨੇ ਉਹਨਾਂ ਦਾ ਈਮਾਨ ਵੇਖ ਕੇ ਮਫਲੂਜ ਨੂੰ ਆਖਿਆ, ਪੁੱਤਰ ਖਾਤਰ ਜਮਾ ਰੱਖ, ਤੇਰੇ ਪਾਪ ਮਾਫ਼ ਹੋਏ। ਤੇ ਵੇਖੋ ਬਾਜ਼ ਫਕੀਆਂ ਨੇ ਆਪਣੇ ਦਿਲ ਵਿੱਚ ਆਖਿਆ, ਇਹ ਕੁਫਰ ਬਕਦਾ ਹੈ। ਯਿਸੂ ਨੇ ਉਹਨਾਂ ਦੇ ਖਿਆਲ ਜਾਣ ਕੇ ਆਖਿਆ, ਤੁਸੀਂ ਕਿਉਂ ਆਪਣੇ ਦਿਲ ਵਿੱਚ ਬੁਰੇ ਖਿਆਲ ਲਿਆਉਂਦੇ ਹੋ? ਸੌਖਾ ਕੀ ਹੈ, ਇਹ ਆਖਣਾ ਵੀ ਤੇਰੇ ਪਾਪ ਮਾਫ਼ ਹੋਏ, ਜਾਂ ਇਹ ਆਖਣਾ ਵੀ ਉੱਠ ਤੇ ਟੁਰ ਫਿਰ? ਪਰ ਇਸ ਲਈ ਵੀ ਤੁਸੀਂ ਜਾਣ ਲਓ ਕਿ ਆਦਮ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖਤਿਆਰ ਹੈ। ਉਹਨੇ ਮਫਲੂਜ ਨੂੰ ਆਖਿਆ, ਉੱਠ, ਆਪਣੀ ਮੰਜੀ ਚੁੱਕ ਤੇ ਆਪਣੇ ਘਰ ਟੁਰ ਜਾ। ਉਹ ਉੱਠ ਕੇ ਆਪਣੇ ਘਰ ਟੁਰ ਗਿਆ। ਲੋਕ ਇਹ ਵੇਖ ਕੇ ਡਰ ਗਏ ਤੇ ਰੱਬ ਦੀ ਤਮਜੀਦ ਕਰਨ ਲੱਗੇ ਜਿਹਨੇ ਬੰਦਿਆਂ ਨੂੰ ਅਜਿਹਾ ਇਖਤਿਆਰ ਬਖਸ਼ਿਆ। ਮੱਤੀ। ਤੇ ਜਦੋਂ ਉਹ ਹੈਕਲ ਵਿੱਚ ਆ ਕੇ ਤਾਲੀਮ ਦੇ ਰਿਹਾ ਸੀ ਤੇ ਸਰਦਾਰ ਕਾਹਨਾਂ ਤੇ ਕੌਮ ਦੇ ਬਜ਼ੁਰਗਾਂ ਨੇ ਉਹਦੇ ਕੋਲ ਆ ਕੇ ਆਖਿਆ, ਤੂੰ ਇਹਨਾਂ ਕੰਮਾਂ ਨੂੰ ਕਿਸ ਇਖਤਿਆਰ ਨਾਲ ਕਰਦਾ ਹੈ ਤੇ ਇਹ ਇਖਤਿਆਰ ਤੈਨੂੰ ਕਿਹਨੇ ਦਿੱਤਾ? ਮੱਤੀ। ਉਸ ਵੇਲੇ ਫਰੀਸੀਆਂ ਨੇ ਜਾ ਕੇ ਮਸ਼ਵਰਾ ਕੀਤਾ ਵੀ ਉਹਨੂੰ ਕਿਵੇਂ ਗੱਲਾਂ ਵਿੱਚ ਫਸਾਈਏ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ,
ਭਈ ਤੁਸੀਂ ਗੁੰਮਰਾਹ ਹੋ, ਇਸ ਲਈ ਕਿ ਨਾ ਪਾਕ ਕਿਤਾਬ ਨੂੰ ਜਾਣਦੇ ਹੋ, ਨਾ ਰੱਬ ਦੀ ਕੁਦਰਤ ਨੂੰ। ਯੂਹੰਨਾ, ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਵਾਂ, ਆਪਣੇ ਵੱਲੋਂ ਨਹੀਂ ਆਖਦਾ, ਪਰ ਪਿਓ ਮੇਰੇ ਵਿੱਚ ਰਹਿ ਕੇ ਆਪਣੇ ਕੰਮ ਕਰਦਾ ਹੈ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਹੈ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਅਮਾਲ। ਪਤਰਸ ਤੇ ਯੂਹੰਨਾ ਦੁਆ ਦੇ ਵੇਲੇ ਯਾਨੀ ਤੀਜੇ ਪਹਿਰ ਹੈਕਲ ਨੂੰ ਜਾ ਰਹੇ ਸੀ, ਤੇ ਲੋਕ ਇੱਕ ਪਦੈਸ਼ੀ ਲੰਗੜੇ ਨੂੰ ਲਿਆ ਰਹੇ ਸੀ, ਜਿਹਨੂੰ ਹਰ ਰੋਜ਼ ਹੈਕਲ ਦੇ ਬੂਹੇ ਉੱਤੇ ਬਿਠਾ ਦਿੰਦੇ ਸੀ, ਜਿਹੜਾ ਖੂਬਸੂਰਤ ਅਖਵਾਂਦਾ ਹੈ, ਤਾਂ ਜੋ ਹੈਕਲ ਵਿੱਚ ਜਾਣ ਵਾਲਿਆਂ ਤੋਂ ਮੰਗੇ। ਪਤਰਸ ਤੇ ਯੂਹੰਨਾ ਨੇ ਉਹਦੇ ਉੱਤੇ ਧਿਆਨ ਨਾਲ ਨਜ਼ਰ ਕੀਤੀ, ਤੇ ਪਤਰਸ ਨੇ ਆਖਿਆ, ਸਾਡੇ ਵੱਲ ਵੇਖ। ਪਤਰਸ ਨੇ ਆਖਿਆ, ਚਾਂਦੀ ਸੋਨਾ ਤੇ ਮੇਰੇ ਕੋਲ ਹੈ ਨਹੀਂ, ਪਰ ਜੋ ਮੇਰੇ ਕੋਲ ਹੈ ਉਹ ਤੈਨੂੰ ਦੇਣਾ ਵਾ। ਯਿਸੂ ਮਸੀਹ ਨਾਸਰੀ ਦੇ ਨਾਂ ਤੋਂ ਟੁਰ ਫਿਰ। ਤੇ ਉਹਦਾ ਸੱਜਾ ਹੱਥ ਫੜ ਕੇ ਉਹਨੂੰ ਚੁੱਕਿਆ, ਤੇ ਉਸੇ ਵੇਲੇ ਉਹਦੇ ਪੈਰ ਤੇ ਗਿੱਟੇ ਮਜ਼ਬੂਤ ਹੋ ਗਏ, ਤੇ ਉਹ ਛਾਲ ਮਾਰ ਕੇ ਖੜਾ ਹੋ ਗਿਆ ਤੇ ਟੁਰਨ ਫਿਰਨ ਲੱਗ ਪਿਆ, ਤੇ ਛਾਲਾਂ ਮਾਰਦਾ ਤੇ ਰੱਬ ਦੀ ਵਡਿਆਈ ਕਰਦਾ ਹੋਇਆ ਉਹਨਾਂ ਦੇ ਨਾਲ ਹੈਕਲ ਵਿੱਚ ਗਿਆ। ਜਦੋਂ ਉਹਨੇ ਪਤਰਸ ਤੇ ਯੂਹੰਨਾ ਨੂੰ ਫੜਿਆ ਹੋਇਆ ਸੀ, ਤੇ ਸਾਰੇ ਲੋਕ ਬਹੁਤ ਹੈਰਾਨ ਹੋ ਕੇ ਉਸ ਬਰਾਮਦੇ ਵੱਲ ਜਿਹੜਾ ਸੁਲੇਮਾਨ ਦਾ ਅਖਵਾਂਦਾ ਹੈ ਉਹਨਾਂ ਦੇ ਕੋਲ ਨੱਸੇ ਆਏ। ਪਤਰਸ ਨੇ ਇਹ ਵੇਖ ਕੇ ਲੋਕਾਂ ਨੂੰ ਆਖਿਆ, ਐ ਇਸਰਾਈਲੀਓ, ਇਹਦੇ ਉੱਤੇ ਤੁਸੀਂ ਕਿਉਂ ਹੈਰਾਨ ਹੁੰਦੇ ਹੋ, ਤੇ ਸਾਨੂੰ ਇਸ ਤਰ੍ਹਾਂ ਕਿਉਂ ਵੇਖ ਰਹੇ ਹੋ ਵੀ ਜਿਵੇਂ ਅਸੀਂ ਆਪਣੀ ਕੁਦਰਤ ਜਾਂ ਦੀਨਦਾਰੀ ਨਾਲ ਇਸ ਬੰਦੇ ਨੂੰ ਟੁਰਦਾ ਫਿਰਦਾ ਕਰ ਦਿੱਤਾ। ਪਤਰਸ। ਰੱਬ ਤੇ ਸਾਡੇ ਖੁਦਾਵੰਦ ਯਿਸੂ ਦੀ ਪਛਾਣ ਦੇ ਪਾਰੋਂ ਫਜ਼ਲ ਤੇ ਇਤਮਾਨਾਨ ਤੁਹਾਨੂੰ ਬਹੁਤਾ ਮਿਲਦਾ ਰਹੇ, ਕਿਉਂ ਜੇ ਉਹਦੀ ਇਲਾਹੀ ਕੁਦਰਤ ਨੇ ਉਹ ਸਾਰੀਆਂ ਸ਼ੈਵਾਂ ਜਿਹੜੀਆਂ ਹਯਾਤੀ ਤੇ ਦੀਨਦਾਰੀ ਦੇ ਬਾਰੇ ਨੇ ਸਾਨੂੰ ਉਹਦੀ ਪਛਾਣ ਦੇ ਪਾਰੋਂ ਅਨਾਇਤ ਕੀਤੀਆਂ, ਜਿਨ੍ਹੇ ਸਾਨੂੰ ਆਪਣੇ ਖਾਸ ਜਲਾਲ ਤੇ ਨੇਕੀ ਦੇ ਪਾਰੋਂ ਸੱਦਿਆ। ਕਿਉਂ ਜੇ ਜਦੋਂ ਅਸੀਂ ਤੁਹਾਨੂੰ ਆਪਣੇ ਖੁਦਾਵੰਦ ਯਿਸੂ ਮਸੀਹ ਦੀ ਕੁਦਰਤ ਤੇ ਆਮਦ ਤੋਂ ਵਾਕਫ ਕੀਤਾ ਸੀ, ਤੇ ਦਗਾਬਾਜ਼ੀ ਦੀਆਂ ਘੜੀਆਂ ਹੋਈਆਂ ਕਹਾਣੀਆਂ ਦੀ ਪੈਰਵੀ ਨਹੀਂ ਕੀਤੀ ਸੀ, ਬਲਕਿ ਆਪਣੇ ਆਪ ਉਹਦੀ ਅਜ਼ਮਤ ਨੂੰ ਵੇਖਿਆ ਸੀ। ਇਫਸੀਓਂ। ਸ਼ੁਕਰ ਕਰਨ ਤੋਂ ਬਾਜ਼ ਨਹੀਂ ਆਉਂਦਾ ਭਈ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਰੱਬ, ਜਿਹੜਾ ਜਲਾਲ ਦਾ ਪਿਓ ਏ, ਤੁਹਾਨੂੰ ਆਪਣੀ ਪਛਾਣ ਵਿੱਚ ਹਿਕਮਤ ਤੇ ਮੁਕਾਸ਼ਫਤ ਦੀ ਰੂਹ ਬਖਸ਼ੇ, ਤੇ ਤੁਹਾਡੇ ਦਿਲ ਦੀਆਂ ਅੱਖੀਆਂ ਰੌਸ਼ਨ ਹੋ ਜਾਣ, ਤੇ ਸਾਡੇ ਈਮਾਨ ਲਿਆਉਣ ਵਾਲਿਆਂ ਲਈ ਉਹਦੀ ਕੁਦਰਤ ਕਿੰਨੀ ਬੇਹੱਦ ਏ, ਉਹਦੀ ਵੱਡੀ ਕੁਦਰਤ ਦੀ ਤਾਸੀਰ ਦੇ ਮੁਤਾਬਕ, ਤੇ ਹਰ ਤਰ੍ਹਾਂ ਦੀ ਹਕੂਮਤ ਤੇ ਇਖਤਿਆਰ ਤੇ ਕੁਦਰਤ ਤੇ ਰਿਆਸਤ ਤੇ ਹਰ ਇੱਕ ਨਾਂ ਤੋਂ ਉੱਚਾ ਕੀਤਾ, ਜਿਹੜਾ ਨਾ ਸਿਰਫ ਇਸ ਜੱਗ ਵਿੱਚ ਬਲਕਿ ਆਉਣ ਵਾਲੇ ਜੱਗ ਵਿੱਚ ਵੀ ਲਿਆ ਜਾਵੇਗਾ। ਇਫਸੀਓਂ। ਇਸ ਪਾਰੋਂ ਮੈਂ ਉਸ ਖੁਦਾਵੰਦ ਯਿਸੂ ਮਸੀਹ ਦੇ ਪਿਓ ਦੇ ਅੱਗੇ ਗੋਡੇ ਟੇਕਦਾ ਵਾਂ, ਜਿਹਦੇ ਨਾਲ ਅਸਮਾਨ ਤੇ ਧਰਤੀ ਦਾ ਹਰ ਖਾਨਦਾਨ ਨਾਮਜ਼ਦ ਏ, ਜਿਹੜਾ ਅਜਿਹਾ ਕਾਦਰ ਏ ਭਈ ਉਹਦੀ ਕੁਦਰਤ ਦੇ ਮੁਤਾਬਕ ਜਿਹੜੀ ਸਾਡੇ ਵਿੱਚ ਤਾਸੀਰ ਕਰਦੀ ਏ, ਸਾਡੀ ਦਰਖਾਸਤ ਤੇ ਖਿਆਲ ਤੋਂ ਬਹੁਤ ਜ਼ਿਆਦਾ ਕੰਮ ਕਰ ਸਕਦਾ ਹੈ। ਕਲੀਸਿਆ ਵਿੱਚ ਤੇ ਮਸੀਹ ਯਿਸੂ ਵਿੱਚ ਪੀੜ੍ਹੀ ਤੋਂ ਪੀੜ੍ਹੀ ਤੀਕਰ ਹਮੇਸ਼ਾ ਉਹਦੀ ਤਾਰੀਫ ਹੁੰਦੀ ਰਵੇ। ਆਮੀਨ। ਹੁਣ ਮੈਂ ਮੇਰੀ ਬੇਕਰ ਰੀਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਬਸ ਉਹੀ ਅਸਲੀ ਏ ਜਿਹੜਾ ਰੱਬ ਦੀ ਅਕਾਸੀ ਕਰਦਾ ਹੈ। ਰੱਬ ਤੋਂ ਵੱਖ ਕੋਈ ਤਾਕਤ ਨਹੀਂ ਏ। ਇੱਥੇ ਬਸ ਇੱਕ ਬੁਨਿਆਦੀ ਵਜ੍ਹਾ ਹੈ, ਇਸ ਲਈ ਕਿਸੇ ਹੋਰ ਵਜ੍ਹਾ ਦਾ ਕੋਈ ਅਸਰ ਨਹੀਂ ਹੋ ਸਕਦਾ, ਤੇ ਇੱਥੇ ਸਿਫਰ ਵਿੱਚ ਕੋਈ ਅਸਲੀਅਤ ਨਹੀਂ ਹੋ ਸਕਦੀ, ਜਿਹੜੀ ਇਸ ਆਲਾ ਤੇ ਕੱਲੀ ਵਜ੍ਹਾ ਤੋਂ ਮਾਖੂਜ਼ ਨਹੀਂ ਹੋ ਸਕਦੀ। ਜਦੋਂ ਜ਼ਾਹਰੀ ਤੌਰ ਤੇ ਮਾਦੀ ਵਜੂਦੀਅਤ ਦੀ ਹੱਦਾਂ ਦੇ ਨੇੜੇ ਮੌਤ ਦੀ ਵਾਦੀ ਦੇ ਪਰਛਾਵੇਂ ਹੇਠਾਂ ਪਹਿਲਾਂ ਤੋਂ ਖਲੋਤੇ ਹੋਏ ਮੈਂ ਇਲਾਹੀ ਸਾਇੰਸ ਵਿੱਚ ਇਹ ਸੱਚਾਈਆਂ ਸਿੱਖੀਆਂ ਨੇ ਵੀ ਸਾਰੇ ਸੱਚੇ ਬੰਦੇ ਰੱਬ ਯਾਨੀ ਇਲਾਹੀ ਸਿਆਣ ਵਿੱਚ ਨੇ, ਤੇ ਇਹ ਪਈ ਹਯਾਤੀ ਸੱਚਾਈ ਤੇ ਮੁਹੱਬਤ ਕਾਦਰ ਮੁਤਲਿਕ ਤੇ ਅਜ਼ਲੀ ਨੇ। ਭਈ ਸੱਚਾਈ ਦਾ ਮੁਖਾਲਫ, ਜਿਹਨੂੰ ਗਲਤੀ, ਬਿਮਾਰੀ, ਮੌਤ ਆਖਿਆ ਜਾਂਦਾ ਹੈ, ਮਾਦੀ ਸੋਚ ਦੀ ਝੂਠੀ ਮਾਦੀ ਸਿਆਣ ਦੀ ਝੂਠੀ ਗਵਾਹੀ ਹੈ। ਭਈ ਇਸ ਝੂਠੀ ਸਿਆਣ ਵਿੱਚ ਈਮਾਨ ਦੇ ਲਿਹਾਜ਼ ਨਾਲ ਮਾਦੀ ਸੋਚ ਦੀ ਨਫਸੀ ਹਾਲਤ ਸ਼ਾਮਲ ਹੁੰਦੀ ਏ, ਜਿਹਨੂੰ ਨਾਂ ਦੀ ਸਿਆਣ ਮਾਦਾ ਆਖਦੀ ਏ। ਇਸ ਤਰ੍ਹਾਂ ਰੂਹ ਦੀ ਅਸਲੀ ਸਿਆਣ ਰੁਕ ਜਾਂਦੀ ਏ। ਹਸਤੀ ਦੀ ਅਸਲੀਅਤ
ਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜਿਹੜਾ ਅਸਲੀ ਹੈ ਉਹਦੇ ਇਲਾਹੀ ਅਸੂਲ ਦੇ ਤੌਰ ਤੇ ਤੁਹਾਨੂੰ ਰੱਬ ਦਾ ਤਸੱਵੁਰ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਹੁਣ ਇਨਸਾਨ ਦਾ ਇਹਦੇ ਇਲਾਹੀ ਅਸੂਲ ਯਾਨੀ ਰੱਬ ਦੇ ਨਾਲ ਸ਼ੀਸ਼ੇ ਦੇ ਸਾਹਮਣੇ ਮੁਵਾਜ਼ਨਾ ਕਰੀਏ, ਸ਼ੀਸ਼ੇ ਨੂੰ ਇਲਾਹੀ ਸਾਇੰਸ ਆਖੀਏ ਤੇ ਇਨਸਾਨ ਨੂੰ ਪਰਛਾਵਾਂ ਆਖੀਏ। ਫਿਰ ਧਿਆਨ ਕਰੀਏ ਭਈ ਕ੍ਰਿਸਚਨ ਸਾਇੰਸ ਦੇ ਮੁਤਾਬਕ ਪਰਛਾਵਾਂ ਇਹਦੇ ਅਸਲ ਦੇ ਨਾਲ ਕਿੰਨਾ ਅਸਲੀ ਹੈ। ਜਿਵੇਂ ਸ਼ੀਸ਼ੇ ਵਿੱਚ ਤੁਹਾਡਾ ਪਰਛਾਵਾਂ ਵਿਖਾਲੀ ਦਿੰਦਾ ਹੈ, ਉਂਝ ਹੀ ਰੂਹਾਨੀ ਹੁੰਦਿਆਂ ਹੋਏ ਤੁਸੀਂ ਰੱਬ ਦਾ ਪਰਛਾਵਾਂ ਹੋ। ਮਵਾਦ, ਹਯਾਤੀ, ਜ਼ਹਾਨਤ, ਸੱਚਾਈ ਤੇ ਪਿਆਰ ਜਿਹੜੇ ਰੱਬ ਨੂੰ ਬਣਾਉਂਦੇ ਨੇ ਉਹਦੀਆਂ ਬਣਾਈਆਂ ਹੋਈਆਂ ਸ਼ੈਵਾਂ ਤੋਂ ਮੁਨਕਸ ਹੁੰਦੇ ਨੇ। ਤੇ ਜਦੋਂ ਅਸੀਂ ਬਦਨੀ ਹਿੱਸਾਂ ਦੀ ਝੂਠੀ ਗਵਾਹੀ ਨੂੰ ਸਾਇੰਸੀ ਹਕੀਕਤਾਂ ਦੇ ਹੇਠਾਂ ਕਰ ਦਿੰਦੇ ਹਾਂ ਤੇ ਅਸੀਂ ਇਸ ਅਸਲੀ ਮੁਸ਼ਾਹਬਤ ਤੇ ਪਰਛਾਵੇਂ ਨੂੰ ਹਰ ਪਾਸੇ ਵੇਖਾਂਗੇ। ਰੱਬ ਦੇ ਆਲਾ ਤਰੀਨ ਨੁਮਾਇੰਦੇ ਨੇ ਇਲਾਹੀ ਅਸੂਲ ਦੀ ਅਕਾਸੀ ਲਈ ਇਨਸਾਨੀ ਕਾਬਲੀਅਤ ਦੇ ਬਾਰੇ ਗੱਲ ਕਰਦਿਆਂ ਹੋਏ ਆਪਣੇ ਚੇਲਿਆਂ ਨੂੰ ਪੇਸ਼ਨਗੋਈ ਦੇ ਤੌਰ ਤੇ ਨਾ ਸਿਰਫ ਆਪਣੇ ਦੌਰ ਬਲਕਿ ਹਰ ਦੌਰ ਲਈ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਕ੍ਰਿਸਚਨ ਸਾਇੰਸ ਦੀ ਜਿਸਮਾਨੀ ਸ਼ਿਫਾ ਇਲਾਹੀ ਅਸੂਲ ਦੇ ਕੰਮ ਨਾਲ ਹੁਣ ਯਿਸੂ ਦੇ ਜ਼ਮਾਨੇ ਵਾਂਗਰ ਸਾਹਮਣੇ ਆਉਂਦੀ ਏ, ਜਿਹਦੇ ਤੋਂ ਪਹਿਲਾਂ ਪਾਪ ਤੇ ਬਿਮਾਰੀ ਇਨਸਾਨ ਦੇ ਜ਼ਮੀਰ ਵਿੱਚ ਆਪਣੀ ਅਸਲ ਖੋ ਦਿੰਦੇ ਨੇ ਤੇ ਇੰਜ ਫਿਤਰੀ ਤੇ ਲਾਜ਼ਮੀ ਤੌਰ ਤੇ ਗਵਾਚ ਜਾਂਦੇ ਨੇ ਜਿਵੇਂ ਹਨੇਰਾ ਲੂ ਨੂੰ ਤੇ ਪਾਪ ਦਰੁਸਤਗੀ ਨੂੰ ਥਾਂ ਦਿੰਦੇ ਨੇ। ਤੁਹਾਡੇ ਉੱਤੇ ਇਹ ਵਾਜ਼ਾ ਹੋ ਜਾਣਾ ਚਾਹੀਦਾ ਹੈ ਭਈ ਪਾਪ ਨਾਲੋਂ ਬਿਮਾਰੀ ਹਸਤੀ ਦੀ ਬਹੁਤੀ ਅਸਲ ਨਹੀਂ ਹੈ। ਪਾਪ, ਬਿਮਾਰੀ ਤੇ ਮੌਤ ਦਾ ਇਹ ਫਾਨੀ ਸੁਪਨਾ ਕ੍ਰਿਸਚਨ ਸਾਇੰਸ ਦੇ ਪਾਰੋਂ ਰੁਕਣਾ ਚਾਹੀਦਾ ਹੈ। ਗਲਤੀ ਦੀ ਹਰ ਸ਼ਕਲ ਦੇ ਨਾਲ ਸੱਚ ਬੋਲੀਏ, ਰਸੌਲੀਆਂ, ਨਾਸੂਰ, ਤਪੇਦਕ, ਸੋਜ, ਪੀੜ, ਜੋੜਾਂ ਦੀ ਸੋਜ਼ਸ਼, ਟੁਰਦੇ ਫਿਰਦੇ ਸੁਪਨਿਆਂ ਦੇ ਪਰਛਾਵੇਂ ਫਾਨੀ ਸੋਚ ਦੇ ਹਨੇਰ ਖਿਆਲ ਨੇ ਜਿਹੜੇ ਸੱਚਾਈ ਦੇ ਚਾਨਣ ਤੋਂ ਨੱਸਦੇ ਨੇ। ਮੈਨੂੰ ਲੀਨ ਵਿੱਚ ਮਿਸਟਰ ਕਲਾਰਕ ਨੂੰ ਮਿਲਣ ਦੀ ਦਾਵਤ ਦਿੱਤੀ ਗਈ, ਜਿਹੜਾ 6 ਮਹੀਨਿਆਂ ਤੋਂ ਕਮਰ ਦੀ ਬਿਮਾਰੀ ਦੇ ਪਾਰੋਂ ਮੰਜੇ ਉੱਤੇ ਪਿਆ ਸੀ। ਜਦੋਂ ਉਹ ਜਵਾਨ ਸੀ ਤੇ ਇੱਕ ਲੱਕੜੀ ਦਾ ਵੱਡਾ ਖੇਲ ਉਹਦੇ ਉੱਤੇ ਡਿੱਗਣਾ ਇਸ ਬਿਮਾਰੀ ਦੀ ਵਜ੍ਹਾ ਸੀ। ਘਰ ਵਿੱਚ ਵੜਦਿਆਂ ਹੋਏ ਮੈਂ ਉਹਦੇ ਡਾਕਟਰ ਨੂੰ ਮਿਲਿਆ, ਜਿਹਨੇ ਆਖਿਆ ਭਈ ਇਹ ਮਰੀਜ਼ ਮਰ ਰਿਹਾ ਸੀ। ਡਾਕਟਰ ਨੇ ਉਹਦੀ ਪੁਸ਼ਤ ਉੱਤੇ ਇੱਕ ਨਾਸੂਰ ਦੀ ਤਸ਼ਖੀਸ ਕੀਤੀ ਸੀ ਤੇ ਆਖਿਆ ਭਈ ਹੱਡੀ ਕਈ ਇੰਚ ਤੀਕਰ ਸੜ ਗਈ ਸੀ। ਇੱਥੋਂ ਤੀਕਰ ਭਈ ਉਹਨੇ ਮੈਨੂੰ ਵੀ ਉਹ ਤਹਿਕੀਕ ਵਿਖਾਈ ਜਿਹਦੇ ਉੱਤੇ ਹੱਡੀ ਦੀ ਇਸ ਹਾਲਤ ਦਾ ਸਬੂਤ ਮਿਲਦਾ ਸੀ। ਡਾਕਟਰ ਬਾਹਰ ਟੁਰ ਗਿਆ। ਮਿਸਟਰ ਕਲਾਰਕ ਆਪਣੀ ਜੰਮੀਆਂ ਤੇ ਬੇਬਸਰ ਅੱਖੀਆਂ ਦੇ ਨਾਲ ਲੰਮੇ ਪਿਆ ਸੀ। ਮੌਤ ਦੀ ਤਰੇਲ ਉਹਦੇ ਮੱਥੇ ਉੱਤੇ ਸੀ। ਕੁਝ ਵੇਲੇ ਵਿੱਚ ਉਹਦਾ ਮੁਖੜਾ ਬਦਲ ਗਿਆ। ਉਹਦੀ ਮੌਤ ਦੇ ਜ਼ਰਦ ਰੰਗ ਨੇ ਫਿਤਰੀ ਰੰਗ ਨੂੰ ਜਗ੍ਹਾ ਦਿੱਤੀ। ਪਲਕਾਂ ਹੌਲੀ ਹੌਲੀ ਬੰਦ ਹੋ ਗਈਆਂ ਤੇ ਸਾਹ ਵੀ ਹੌਲੀ ਚੱਲਣ ਲੱਗ ਗਈ। ਉਹ ਸੌਂ ਗਿਆ ਸੀ। ਕਰੀਬਨ 10 ਮਿੰਟ ਬਾਅਦ ਉਹਨੇ ਆਪਣੀਆਂ ਅੱਖੀਆਂ ਖੋਲ੍ਹੀਆਂ ਤੇ ਆਖਿਆ, ਮੈਨੂੰ ਨਵੇਂ ਇਨਸਾਨ ਵਰਗਾ ਲੱਗ ਰਿਹਾ ਹੈ। ਮੇਰੀਆਂ ਸਾਰੀਆਂ ਤਕਲੀਫਾਂ ਦੂਰ ਹੋ ਗਈਆਂ ਨੇ। ਮੈਂ ਉਹਨੂੰ ਉੱਠਣ, ਕੱਪੜੇ ਬਦਲਣ ਤੇ ਆਪਣੇ ਖਨਵਾਦੇ ਦੇ ਨਾਲ ਸ਼ਾਮ ਦੀ ਰੋਟੀ ਖਾਣ ਨੂੰ ਆਖਿਆ। ਉਹਨੇ ਇੰਜ ਹੀ ਕੀਤਾ। ਅਗਲੇ ਦਿਨ ਮੈਂ ਉਹਨੂੰ ਵਿਹੜੇ ਵਿੱਚ ਵੇਖਿਆ। ਜ਼ਖਮ ਦਾ ਰਸਣਾ ਬੰਦ ਹੋ ਗਿਆ ਸੀ ਤੇ ਉਹਦਾ ਜ਼ਖਮ ਚੰਗਾ ਹੋ ਗਿਆ ਸੀ। ਕਿਉਂ ਜੇ ਰੱਬ ਨੇਕ ਤੇ ਸਾਰੇ ਜਾਨਦਾਰਾਂ ਦਾ ਸਰ ਚਸ਼ਮਾ ਹੈ, ਉਹ ਇਖਲਾਕੀ ਜਾਂ ਬਦਨੀ ਬਦਸੂਰਤੀ ਪੈਦਾ ਨਹੀਂ ਕਰਦਾ। ਇਸ ਲਈ ਅਜਿਹਾ ਵਿਗਾੜ ਅਸਲੀ ਨਹੀਂ ਬਲਕਿ ਨਜ਼ਰ ਦਾ ਧੋਖਾ ਤੇ ਗਲਤੀ ਦਾ ਸਰਾਬ ਹੈ। ਇਲਾਹੀ ਸਾਇੰਸ ਇਹਨਾਂ ਵੱਡੀਆਂ ਅਸਲੀਅਤਾਂ ਨੂੰ ਜ਼ਾਹਿਰ ਕਰਦੀ ਹੈ। ਇਹਨਾਂ ਦੀ ਨਿਉ ਉੱਤੇ ਕਿਸੇ ਵੀ ਸ਼ਕਲ ਵਿੱਚ ਨਾ ਗਲਤੀ ਤੋਂ ਡਰਦਿਆਂ ਹੋਏ ਨਾ ਹੀ ਉਹਦੀ ਤਾਬੇਦਾਰੀ ਕਰਦਿਆਂ ਹੋਏ ਯਿਸੂ ਨੇ ਹਯਾਤੀ ਦਾ ਇਜ਼ਹਾਰ ਕੀਤਾ। ਪਰ ਇੱਕ ਝੂਠ ਸੱਚਾਈ ਦਾ ਮੁਖਾਲਫ ਜਿਹਨੂੰ ਮਾਦੇ ਦੀ ਇਸਤਲਾਹ ਦਿੱਤੀ ਜਾਂਦੀ ਏ, ਉਹਦੇ ਅਸਰਾਂ ਤੇ ਖੂਬੀਆਂ ਦਾ ਨਾਂ ਨਹੀਂ ਲੈ ਸਕਦਾ ਤੇ ਬਦਨ ਦੇ ਨਾਮ ਨਿਹਾਦ ਕਾਨੂੰਨਾਂ ਨੂੰ ਪੈਦਾ ਨਹੀਂ ਕਰ ਸਕਦਾ। ਨਾ ਹੀ ਇੱਕ ਝੂਠ ਰੱਬ, ਰੂਹ ਤੇ ਸੱਚਾਈ ਦੇ ਖਿਲਾਫ ਕਿਸੇ ਵੀ ਪਾਸਿਓਂ ਆਮ ਹੋਣ ਦੀ ਤਾਕਤ ਰੱਖ ਸਕਦਾ ਹੈ। ਬਦੀ ਜਾਂ ਮਾਦੇ ਵਿੱਚ ਜ਼ਹਾਨਤ ਏ ਨਾ ਤਾਕਤ ਏ। ਇਹ ਕ੍ਰਿਸਚਨ ਸਾਇੰਸ ਦਾ ਮੁਤਲਕ ਅਕੀਦਾ ਹੈ ਤੇ ਇਹ ਇੱਕ ਵੱਡਾ ਸੱਚ ਏ ਜਿਹੜਾ ਗਲਤੀ ਦੇ ਸਾਰੇ ਬਹਿਰੂਪਾਂ ਦੇ ਪਰਖਚੇ ਉਡਾ ਦਿੰਦਾ ਹੈ। ਸਖਤੀ ਦੇ ਨਾਲ ਇਸ ਵੱਡੀ ਅਸਲੀਅਤ ਉੱਤੇ ਇਸਰਾਰ ਕਰੀਏ ਜਿਹੜੀ ਇਸ ਨਿਉ ਦਾ ਇਹਾਤਾ ਕਰਦੀ ਏ ਵੀ ਰੱਬ, ਰੂਹ ਸਭ ਕੁਝ ਏ ਤੇ ਕੋਈ ਉਹਦੇ ਵਰਗਾ ਨਹੀਂ, ਕੋਈ ਬਿਮਾਰ ਨਹੀਂ ਏ।
ਜੇ ਰੱਬ ਜਾਂ ਸੱਚਾਈ ਦੀ ਬਾਲਾਦਸਤੀ ਲਈ ਸਾਇੰਸ ਦੇ ਮਜ਼ਬੂਤ ਦਾਅਵੇ ਉੱਤੇ ਖਿਆਲ ਚੌਂਕ ਜਾਂਦੇ ਨੇ ਤੇ ਚੰਗਿਆਈ ਦੀ ਬਾਲਾਦਸਤੀ ਉੱਤੇ ਸ਼ੱਕ ਕਰਦੇ ਨੇ, ਤੇ ਕੀ ਸਾਨੂੰ ਇਹਦੇ ਉਲਟ ਬਦੀ ਦੇ ਜ਼ਬਰਦਸਤ ਦਾਅਵਿਆਂ ਉੱਤੇ ਹੈਰਾਨ ਹੋਣਾ, ਉਹਨਾਂ ਉੱਤੇ ਸ਼ੱਕ ਕਰਨਾ ਤੇ ਪਾਪ ਤੋਂ ਨਫ਼ਰਤ ਕਰਨ ਨੂੰ ਫਿਤਰੀ ਤੇ ਇਹਨੂੰ ਛੱਡ ਦੇਣ ਨੂੰ ਗੈਰ ਫਿਤਰੀ ਖਿਆਲ ਕਰਨਾ? ਬਦੀ ਨੂੰ ਹਮੇਸ਼ਾ ਮੌਜੂਦ ਤੇ ਚੰਗਿਆਈ ਨੂੰ ਗੈਰ ਮੌਜੂਦ ਖਿਆਲ ਨਹੀਂ ਕਰਨਾ ਚਾਹੀਦਾ। ਸੱਚਾਈ ਨੂੰ ਗਲਤੀ ਵਾਂਗਰ ਅਜੀਬ ਤੇ ਗੈਰ ਫਿਤਰੀ ਨਹੀਂ ਲੱਗਣਾ ਚਾਹੀਦਾ, ਤੇ ਗਲਤੀ ਨੂੰ ਸੱਚਾਈ ਵਾਂਗਰ ਅਸਲੀ ਨਹੀਂ ਲੱਗਣਾ ਚਾਹੀਦਾ। ਬਿਮਾਰੀ ਨੂੰ ਤੰਦਰੁਸਤੀ ਵਾਂਗਰ ਵਖਾਲੀ ਨਹੀਂ ਦੇਣਾ ਚਾਹੀਦਾ। ਸਾਇੰਸ ਵਿੱਚ ਕੋਈ ਗਲਤੀ ਨਹੀਂ ਹੈ, ਤੇ ਰੱਬ ਯਾਨੀ ਸਾਰੀਆਂ ਸ਼ੈਵਾਂ ਦੇ ਇਲਾਹੀ ਅਸੂਲ ਦੇ ਨਾਲ ਹਮ-ਆਹੰਗ ਹੋਣ ਲਈ ਸਾਡੀਆਂ ਹਯਾਤੀਆਂ ਉੱਤੇ ਅਸਲੀਅਤ ਦੀ ਹੁਕਮਰਾਨੀ ਹੋਣੀ ਚਾਹੀਦੀ ਹੈ। ਕ੍ਰਿਸਚਨ ਸਾਇੰਸ ਦੇ ਪਾਰੋਂ ਇੱਕ ਵਾਰ ਜਦ ਝੂਠੀ ਗਵਾਹੀ ਬਰਬਾਦ ਹੋ ਜਾਂਦੀ ਹੈ ਤੇ ਬਦਨੀ ਹੀ ਇਸ ਦੇ ਸਾਹਮਣੇ ਗਾਇਬ ਹੋ ਜਾਂਦੀ ਹੈ। ਦੁੱਖਾਂ ਦੇ, ਮਰਨ ਦੇ ਤੇ ਪਾਪ ਦੇ ਅਕੀਦੇ ਗੈਰ ਅਸਲੀ ਨੇ। ਜਦੋਂ ਇਲਾਹੀ ਸਾਇੰਸ ਨੂੰ ਆਲਮਗੀਰ ਤੌਰ ਤੇ ਸਮਝਿਆ ਜਾਂਦਾ ਹੈ ਤੇ ਉਹਨਾਂ ਦਾ ਇਨਸਾਨ ਉੱਤੇ ਕੋਈ ਇਖਤਿਆਰ ਨਹੀਂ ਹੁੰਦਾ, ਕਿਉਂ ਜੇ ਇਨਸਾਨ ਲਾਫਾਨੀ ਹੈ ਤੇ ਇਲਾਹੀ ਇਖਤਿਆਰ ਦੇ ਰਾਹੀਂ ਜਿਉਂਦਾ ਹੈ। ਰੱਬ ਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮ-ਆਹੰਗ ਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਹੈ ਚੰਗਾ ਬਣਾਉਂਦਾ ਹੈ, ਤੇ ਜੋ ਕੁਝ ਬਣਿਆ ਹੈ ਉਹਨੇ ਹੀ ਬਣਾਇਆ ਹੈ। ਹੁਣ ਮੈਂ ਮੇਰੀ ਬੇਕਰ ਅੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੀਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।